ਜਿਹੜੀਆਂ ਸਰਕਾਰਾਂ ਦਿੱਲੀ ਦੇ ਨਾਲ ਚੱਲਦੀਆਂ ਉਹ ਇਹ ਕਾਲੋਨੀਆਂ ਬਣਾਉਣ ਤੋਂ ਹਟ ਨਹੀਂ ਸਕਦੀਆਂ। ਸਿਆਸੀ ਪਾਰਟੀਆਂ ਅਵਸ਼ ਤੁਹਾਡੇ ਪਾਣੀਆਂ ਨੂੰ ਹਰਿਆਣੇ, ਰਾਜਸਥਾਨ, ਦਿੱਲੀ ਨੂੰ ਦੇਣ ਦੇ ਲਈ ਹਮੇਸ਼ਾ ਤਿਆਰ ਰਹਿਣਗੀਆਂ। ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਬਾਦਲ ਦਲ, ਬੀਜੇਪੀ, ਇਹ ਪਾਰਟੀਆਂ ਤੁਹਾਡੇ ਹੱਕ ਦੇ ਵਿੱਚ, ਤੁਹਾਡੇ ਵਾਤਾਵਰਨ ਦੇ ਵਿੱਚ, ਤੁਹਾਡੀ ਪ੍ਰਕਿਰਤੀ ਦੇ ਵਿੱਚ ਇਹ ਬੋਲ ਨਹੀਂ ਸਕਦੀਆਂ। ਇਹਨਾਂ ਦੇ ਮੂੰਹ ਬੰਦ ਹੈ, ਜੋ ਕਰਕੇ ਇਹਨਾਂ ਨੇ ਰਾਜਸਥਾਨ ਤੋਂ ਵੀ ਵੋਟ ਲੈਣੀ ਹੈ, ਹਰਿਆਣੇ ਤੋਂ ਵੀ ਲੈਣੀ ਹੈ, ਦਿੱਲੀ ਤੋਂ ਵੀ ਲੈਣੀ ਹੈ। ਭਾਈ ਬਾਅਦ ਚੋ ਜੋ ਅੱਗੇ ਪਹਿਲੇ 16 ਨੂੰ ਤਾਂ ਅੱਗੇ ਹੁਣ ਦੋ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀਰੇ ਫੋਨ ਪਿੱਛੇ ਕਰ ਲੋ। ਕਿਦਾਂ ਯਾਰ ਇਹ ਗੜਬੜ ਉਸ ਭਾਈ ਫੋਨ ਪਿੱਛੇ ਲੈ ਲੋ। ਕਿੱਥੇ ਕਿੱਥੇ ਚੱਲਦੀ ਹੈ। ਸਤਲੁਜ ਦਰਿਆ ਆ ਫੋਨ ਖੋਲੋ ਜਿਹੜਾ ਮੋਰੇ ਆਉਂਦਾ। ਚੀਨ ਬਾਅਦ ਚ ਕਰ ਲਿਓ, ਬਾਅਦ ਚ ਲਾ ਲਿਓ। ਇਹ ਪੈਦਾ ਹੁੰਦਾ ਹੈ। ਚੀਨ ਨੇ ਉੱਥੇ ਆਪਣੀਆਂ ਰੇਡੀਅਮ ਰਿਚਮੈਂਟ ਪਲਾਂਟਾਂ ਬਣਾਈਆਂ। ਰੇਡੀਅਮ ਦੇ ਨਾਲ ਗੁਰੂ ਜੀ ਹਟ ਜਾਓ ਯਾਰ, ਬਾਅਦ ਚ ਕਰਾ ਲਓ। ਉਹਦੇ ਦੀ ਪੁਰਾਣ ਦਾ ਸਿਰ ਕਾਟ ਦੋ। ਕੈਂਸਰ ਫੈਲ ਰਿਹਾ ਹੈ। ਇਹ ਨੰਗਲ ਦੇ ਵਿੱਚ ਹੈਵੀ ਵਾਟਰ ਫੈਕਟਰੀ ਹੈ, ਪਲਾਂਟ ਹੈ। ਹੈਵੀ ਵਾਟਰ ਪਰਮਾਣੂ ਹਥਿਆਰ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ। ਇਹ ਸਾਰਾ ਪਾਣੀ ਜਿਹੜਾ ਇੰਡੀਆ ਪਰਮਾਣੂ ਹਥਿਆਰ ਬਣਾਉਂਦਾ ਹੈ, ਉਹਦਾ ਜਿਹੜਾ ਗੰਦਾ ਪਾਣੀ ਹੈ ਸਾਡੇ ਸਤਲੁਜ ਦੇ ਵਿੱਚ ਆ ਕੇ ਡਿੱਗਦਾ ਹੈ। ਭਾਈ ਪੱਗ ਪਿੱਛੇ ਕਰ ਲਓ ਸਾਹਿਬ, ਥੋੜਾ ਪਿੱਛੇ ਜੋ। ਸਾਡੇ ਮਾਲਵੇ ਦੇ ਵਿੱਚ ਕੈਂਸਰ ਤੇ ਦਮੇ ਦੀ ਤੁਸੀਂ ਥੱਲੇ ਖਰਾਬ ਹੋ ਰਹੀ ਆ। ਤੁਹਾਡੇ ਲੀਡਰ ਪ੍ਰਧਾਨ ਸਾਹਿਬ ਦੀ ਬਾਈਟ ਖਰਾਬ ਹੋ ਰਹੀ ਆ। ਇਹ ਚੀਜ਼ਾਂ ਸਾਡੇ ਪੰਜਾਬ ਦੇ ਹੱਥ ਦੇ ਵਿੱਚ ਨਹੀਂ ਹੈ। ਸੈਂਟਰ ਨੇ ਸਾਡੇ ਸਾਰੇ ਹੈਡਵਰਕ ਖੋ ਕੇ ਆਪਣੇ ਕਬਜ਼ੇ ਦੇ ਵਿੱਚ ਕੀਤੇ ਹੋਏ ਹੈ। ਤੁਹਾਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਜਿਹੜੇ ਹੈਡਵਰਕ ਹੈ ਮੈਂ ਕਰ ਦੇਣਾ। ਸੈਂਕੜੇ ਹਜ਼ਾਰਾਂ ਲੱਖਾਂ ਗੈਲਨ ਪਾਣੀ ਦੇ ਸਰੋਵਰ ਬਣਾਏ ਹੋਏ ਹੈ। ਸਤਲੁਜ ਦਰਿਆ ਦੇ ਉੱਤੇ, ਬਿਆਸ ਤੇ ਰਾਵੀ ਦੇ ਉੱਤੇ 1988 ਦੇ ਵਿੱਚ ਜਦੋਂ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਉੱਚੀ ਸੀ, ਸੈਂਟਰ ਨੇ ਭਾਖੜੇ ਦੇ ਗੇਟ ਖੋਲ ਕੇ ਭਾਈ ਫੋਨ ਪਿੱਛੇ ਕਰ ਲਓ ਵੀਰੇ। ਇੱਕ ਨਕਸ਼ਾ ਦਿਖਾਇਆ ਸੀ ਕਿ ਅਸੀਂ ਸਿੱਖਾਂ ਨੂੰ ਭਾਈ ਫਰੇਮ ਰੋਕ ਸਕਦੇ ਹਾਂ। ਕਰ ਲਓ ਯਾਰ ਸਾਈਡ। ਇਹ ਸਾਰੀਆਂ ਬਿਮਾਰੀਆਂ ਸਾਡੇ ਉੱਤੇ ਵਾਪਰਦੀਆਂ ਔਰ ਫਿਰ ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਪਾਣੀ ਹੈ ਦਰਿਆ ਦੇ ਵਿੱਚ 25% ਭਾਖੜਾ ਤੋਂ ਪਾਣੀ ਛੱਡਣਾ ਪੈਂਦਾ ਹੈ, ਜਿਹਦੇ ਨਾਲ ਜਿਹੜੇ ਇਹਦੇ ਵਿੱਚ ਜੀਵ ਹੈਗੇ ਹੈ ਉਹ ਜਿਉਂਦੇ ਰਹਿਣ। ਪਰ ਭਾਖੜੇ ਦਾ ਹੈਡਵਰਕ ਆਪਣੇ ਕੋਲੇ ਨਹੀਂ ਹੈ। ਨਾ ਕਦੇ ਆਪਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹੈਡਵਰਕ ਸਾਡੇ ਕੋਲੇ ਹੋਣ। ਆ ਜਿਹੜੇ ਜੰਗਲ ਹੈ, ਜਿਹੜੇ ਬਚ ਗਏ ਹੈ, ਇਹਨਾਂ ਨੂੰ ਵੀ ਇਹ ਸਰਕਾਰਾਂ ਤਬਾਹ ਕਰਨਾ ਚਾਹੁੰਦੀ ਹੈ। ਇਹ ਕਿਹੜੀਆਂ ਸਰਕਾਰਾਂ ਹੈ ਜਿਹੜੀਆਂ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਮੈਂ ਕਿਸੇ ਨੂੰ ਸ਼ਰਮਿੰਦਾ ਨਹੀਂ ਕਰਦਾ, ਪਰ ਜਿਹੜੀਆਂ ਸਰਕਾਰਾਂ ਦਿੱਲੀ ਦੇ ਨਾਲ ਚੱਲਦੀਆਂ ਉਹ ਇਹ ਕਾਲੋਨੀਆਂ ਬਣਾਉਣ ਤੋਂ ਹਟ ਨਹੀਂ ਸਕਦੀਆਂ। ਤੇ ਉਹ ਸਿਆਸੀ ਪਾਰਟੀਆਂ ਅਵਸ਼ ਤੁਹਾਡੇ ਪਾਣੀਆਂ ਨੂੰ
ਹਰਿਆਣੇ ਰਾਜਸਥਾਨ ਦਿੱਲੀ ਨੂੰ ਦੇਣ ਦੇ ਲਈ ਹਮੇਸ਼ਾ ਤਿਆਰ ਰਹਿਣਗੀਆਂ ਜੋ ਕਰਕੇ ਪਾਰਟੀਆਂ ਹਰਿਆਣੇ ਰਾਜਸਥਾਨ ਤੇ ਦਿੱਲੀ ਦੇ ਵਿੱਚ ਇਲੈਕਸ਼ਨ ਲੜਦੀ ਹੈ ਫਿਰ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਬਾਦਲ ਦਲ ਬੀਜੇਪੀ ਇਹ ਕਦੇ ਵੀ ਸਾਡੇ ਜਿਹੜੇ ਤਿੰਨ ਦਰਿਆ ਰਾਜਸਥਾਨ ਹਰਿਆਣੇ ਨੂੰ ਸਾਰਾ ਪਾਣੀ ਹੂੰਝ ਕੇ ਲੈ ਜਾਂਦੇ ਹੈ ਇਹ ਪਾਰਟੀਆਂ ਤੁਹਾਡੇ ਹੱਕ ਦੇ ਵਿੱਚ ਤੁਹਾਡੇ ਵਾਤਾਵਰਣ ਦੇ ਵਿੱਚ ਤੁਹਾਡੀ ਪ੍ਰਕਿਰਤੀ ਦੇ ਵਿੱਚ ਇਹ ਬੋਲ ਨਹੀਂ ਸਕਦੀਆਂ ਇਹਨਾਂ ਦੇ ਮੂੰਹ ਬੰਦ ਹੈ ਜੋ ਕਰਕੇ ਇਹਨਾਂ ਨੇ ਰਾਜਸਥਾਨ ਤੋਂ ਵੀ ਵੋਟ ਲੈਣੀ ਹੈ ਹਰਿਆਣੇ ਤੋਂ ਵੀ ਲੈਣੀ ਹੈ ਦਿੱਲੀ ਤੋਂ ਵੀ ਲੈਣੀ ਹੈ ਜਿਹੜਾ ਰਿਪੇਰੀਅਨ ਕਾਨੂੰਨ ਹੈ ਉਹਦੇ ਮੁਤਾਬਕ ਜਿਹੜੇ ਸੂਬੇ ਦੇ ਵਿੱਚੋਂ ਦਰਿਆ ਵਹਿੰਦਾ ਹੈ, ਉਹ ਪਾਣੀ ਉਸੇ ਸੂਬੇ ਦਾ ਹੁੰਦਾ ਹੈ। ਸੰਵਿਧਾਨ ਦੇ ਵਿੱਚ ਵੀ ਇਹ ਲਿਖਿਆ ਗਿਆ ਹੈ ਪਰ ਕਿਉਂ ਕਰਕੇ 1947 ਦੇ ਵਿੱਚ ਤੁਸੀਂ ਤੇ ਮੈਂ ਗਲਤੀਆਂ ਕਰਕੇ ਉਹ ਪਾਰਟੀਆਂ ਨੂੰ ਚੀਫ ਮਿਨਿਸਟਰੀ ਤੇ ਸਰਕਾਰਾਂ ਦਿੰਦੇ ਹੈ ਜਿਹੜੇ ਕਿ ਪਾਣੀ ਹਰਿਆਣੇ ਦਿੱਲੀ ਤੇ ਰਾਜਸਥਾਨ ਨੂੰ ਬੰਦ ਨਹੀਂ ਕਰ ਸਕਦੇ ਹੈਗੇ ਜਿੰਨਾ ਚਿਰ ਆਪਾਂ ਆਪਣੀ ਤਕਦੀਰ ਦਾ ਫੈਸਲਾ ਨਹੀਂ ਸਮਝਾਂਗੇ ਕਿ ਅਸੀਂ ਆਪ ਕਰਨਾ ਹੈ ਉਹਨਾਂ ਚਿਰ ਸਾਡੇ ਕੋਲੇ ਕੋਈ ਪਾਵਰ ਨਹੀਂ ਹੈ ਪਰ ਜਿਵੇਂ ਇੱਥੇ ਇਕੱਠ ਹੋ ਰਿਹਾ ਸਾਰੀਆਂ ਪਾਰਟੀਆਂ ਦਾ ਮੈਨੂੰ ਵਿਸ਼ਵਾਸ ਹੈ ਕਿ ਆਪਾਂ ਇੱਥੇ ਇੰਡਸਟਰੀਅਲ ਪਾਰਕ ਨਹੀਂ ਬਣਨ ਦੇਵਾਂਗੇ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਬਾਲਾ ਸਾਹਿਬ ਜਿੰਦਾਬਾਦ